ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਖਬਰਾਂ ਦੀ ਤਹਿ ਤੱਕ ਜਾਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ, ਫਿਰ ਇੱਕ ਇੱਕ ਕਰਕੇ ਖਬਰਾਂ ਤੇ ਚਰਚਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੂਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ ਮਿੰਟੂ ਜੀ। ਸਾਧ ਧਨਵੰਤ ਸਿੰਘ ਨੂੰ ਹਾਈ ਕੋਰਟ ਨੇ ਸਜ਼ਾ ਸੁਣਾਈ ਹੈ। ਗੱਲ ਇਹ ਆ ਵੀ ਗੁਰਪ੍ਰੀਤ, ਜਿਹੜੇ ਲੋਕਾਂ ਨੂੰ ਅੱਜ ਤੋਂ 20-25 ਸਾਲ ਪਹਿਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵੱਖਰਾ ਸਿਲਸਿਲਾ ਸ਼ੁਰੂ ਹੋਇਆ ਯਾਦ ਹੋਏਗਾ ਨਾ, ਉਹਨਾਂ ਨੂੰ ਇਹ ਖਬਰ ਕੋਈ ਨਵੀਂ ਨਹੀਂ ਲੱਗੇਗੀ। ਤੇ ਜਿਹੜੇ ਇਹਨਾਂ 20 ਸਾਲਾਂ ਦੇ ਵਿੱਚ ਮਤਲਬ ਕਿ ਨਵੇਂ ਆਡੀਅנס 'ਚ ਜਾਂ ਕਹਿ ਲਓ ਕਿ ਰਾਜਨੀਤੀ 'ਚ ਉਹ ਸ਼ਾਮਲ ਨੇ, ਰੁਚੀ ਲੈਂਦੇ ਨੇ ਜਾਂ ਖਬਰਾਂ ਦੀ ਦੁਨੀਆ ਤੋਂ ਵਾਕਫ ਹੋਏ ਨੇ, ਉਹਨਾਂ ਵਾਸਤੇ ਸ਼ਾਇਦ ਇਹ ਖਬਰ ਜਿਹੜੀ ਹੈ ਨਾ ਨਵੀਂ ਹੋਵੇਗੀ। ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ ਇਹਦਾ, ਇਸ ਘਟਨਾ ਦਾ, ਕਿ ਦਰਅਸਲ ਇਹ ਜਿਹੜਾ ਸਾਧ ਆ ਧਨਵੰਤ ਸਿੰਘ, ਇਹਨੂੰ ਵਿਦਾਂਤੀ ਨੇ ਮਾਫੀ ਦੇ ਦਿੱਤੀ ਸੀ ਇਸ ਕਾਰੇ ਲਈ ਅਕਾਲ ਤਖਤ ਸਾਹਿਬ ਤੋਂ। ਅੱਜ ਤੋਂ ਇਹ ਗੱਲਾਂ 24-25 ਸਾਲ ਪਹਿਲਾਂ ਦੀਆਂ ਹੈ, ਠੀਕ ਹੈ ਜੀ। ਤਾਂ ਉਸ ਵੇਲੇ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਆ ਕਿ ਧਨਵੰਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਗਈ, ਕਲੀਨ ਚਿੱਟ ਮਿਲ ਗਈ, ਤੇ ਹੁਸ਼ਿਆਰਪੁਰ ਕੋਰਟ ਨੇ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਸੀ। ਮੈਂ ਹੋਰ ਪਿਛੋਕੜ ਚ ਲੈ ਜਾਂਦਾ। ਇਹਦੇ 2 ਡੇਰੇ ਸੀ, ਗੁਰਦਾਸਪੁਰ ਜ਼ਿਲ੍ਹੇ ਚ ਤੇ ਹੁਸ਼ਿਆਰਪੁਰ ਜ਼ਿਲ੍ਹੇ ਚ, 2 ਥਾਈਂ ਜੀ। ਹੁਸ਼ਿਆਰਪੁਰ ਇਹਦਾ ਡੇਰਾ ਹੈਗਾ ਗੜਸ਼ੰਕਰ ਦੇ ਨੇੜੇ ਜੀ, ਚਿੱਕੀ ਭੱਲਾ ਕੋਈ ਕੁਛ ਇਸ ਤਰ੍ਹਾਂ ਦਾ ਪਿੰਡ, ਹੁਣ ਮੈਨੂੰ ਪੱਕਾ ਯਾਦ ਨਹੀਂ ਹੈ। ਤਾਂ ਗੱਲ ਇਹ ਆ ਕਿ ਉੱਥੇ ਇਹਦੇ ਡੇਰੇ 'ਚ ਇੱਕ ਨਵਾਂ ਸ਼ਹਿਰ ਲਾਗੇ ਦਾ ਪਰਿਵਾਰ ਆਉਂਦਾ ਸੀ, ਜਾਂ ਕਹਿ ਲਓ ਇਸ ਏਰੀਏ ਦਾ, ਏਰੀਆ ਵੀ ਨਹੀਂ ਵੈਸੇ ਰਿਵੀਲ ਕਰਨਾ ਚਾਹੀਦਾ। ਚਲੋ, ਦਰਅਸਲ ਕੀ ਆ ਕਿ ਉਸ ਫੈਮਿਲੀ ਦੀ ਇੱਕ ਬੱਚੀ ਸੀ ਜੀ, ਜਿਹੜੀ ਕਿ ਨਰਸਿੰਗ ਦਾ ਕੋਰਸ ਕਰਦੀ ਸੀ, ਜਾਂ ਕਹਿ ਲਓ ਪੜ੍ਹਾਈ ਕਰਦੀ ਸੀ। ਉਹਦੀ ਰੁਚੀ ਘਟ ਗਈ, ਉਹ ਪੜ੍ਹਾਈ ਛੱਡਣਾ ਚਾਹੁੰਦੀ ਸੀ। ਤੇ ਜਿਵੇਂ ਮਾਪਿਆਂ ਦਾ ਹੁੰਦਾ, ਜਿੱਥੇ ਆਸਥਾ ਹੋਵੇ, ਇਹਨਾਂ ਨੇ ਫਿਰ ਇਸ ਬੱਚੀ ਨੂੰ ਸਾਧ ਦੇ ਕਹਿਣ ਤੇ ਇੱਥੇ ਛੱਡ ਦਿੱਤਾ ਜੀ। ਬੱਚੀ ਨੇ ਦੋਸ਼ ਲਾਇਆ ਕਿ 25-26 ਨਵੰਬਰ 2000 ਸਨ ਦੀ ਇਹ ਰਾਤ ਹੈ ਜਿਹੜੀ, ਉਸ ਦਿਨ ਇਸ ਗੰਦੇ ਸਾਧ ਨੇ ਭੈੜੀ ਨੀਅਤ ਦੇ ਨਾਲ ਉਹਦੇ ਨਾਲ ਮਾੜਾ ਕੰਮ ਕੀਤਾ, ਜ਼ੁਲਮ ਕੀਤਾ ਉਹਦੇ ਤੇ, ਬੱਚੀ ਤੇ। ਬੱਚੀ ਉਦੋਂ 20-21 ਸਾਲ ਦੀ ਸੀ, ਪਰ ਉਹ ਬੱਚੀ ਚੁੱਪ ਨਹੀਂ ਬੈਠੀ ਜੀ। ਰੌਲਾ ਪਿਆ ਅਕਾਲ ਤਖਤ ਸਾਹਿਬ ਦਾ। ਉਦੋਂ ਜੋਗਿੰਦਰ ਸਿੰਘ ਵਿਦਾਂਤੀ ਹੁੰਦਾ ਸੀ ਜਥੇਦਾਰ, ਇਹਨੇ ਕਲੀਨ ਚਿੱਟ ਦੇ ਦਿੱਤੀ। ਜਿਸ ਵੇਲੇ ਇਹ ਕਲੀਨ ਚਿੱਟ ਮਿਲੀ, ਮਤਲਬ ਕਿ ਮਾਮੂਲੀ ਜੀ ਸਜ਼ਾ ਲਾ ਦਿੱਤੀ ਸੀ, ਉਸ ਤੋਂ ਬਾਅਦ ਮਤਲਬ ਕਿ ਕਲੀਨ ਚਿੱਟ ਹੀ ਹੋ ਗਈ, ਰਫਾ ਦਫਾ। ਜਿਸ ਵੇਲੇ ਇਹ ਕਲੀਨ ਚਿੱਟ ਕਹਿ ਲਓ ਜਾਂ ਇਹਨੂੰ ਇਦਾਂ ਦੀ ਮਾਫੀ ਦਿੱਤੀ ਗਈ, ਤਾਂ ਉਸ ਵੇਲੇ ਬਹੁਤ ਵੱਡੀ ਤਰਥੱਲੀ ਮਚ ਗਈ ਸੀ। ਇਹ ਬਿਲਕੁਲ ਇਸ ਤਰ੍ਹਾਂ ਦੀ ਕਹਾਣੀ ਸੀ ਜਿਸ ਤਰ੍ਹਾਂ ਤੁਸੀਂ ਆਪਦੀ ਸੰਭਾਲਾ 'ਚ ਸੌਦਾ ਸਾਧ ਨੂੰ ਦਿੱਤੀ ਮਾਫੀ ਦਾ ਰੌਲਾ ਵੇਖਿਆ ਹੋਣਾ।
ਉਹ ਤੇ ਤੁਸੀਂ ਵੇਖਿਆ ਹੀ ਆ ਨਾ, ਉਹ ਤੇ ਜੀ 10-11 ਸਾਲ ਪਹਿਲਾਂ ਦੀ ਗੱਲ ਆ। ਰੌਲਾ ਪੈ ਗਿਆ ਉਦੋਂ ਖਾਲਸਾ ਪੰਚਾਇਤ ਵਾਲੇ ਚਰਨਜੀਤ ਸਿੰਘ ਚੰਨੀ ਹੋਰੀ ਬੜੇ ਐਕਟਿਵ ਹੁੰਦੇ ਸੀ। ਜੀ ਉਹਨਾਂ ਨੇ ਇਸ ਮੁੱਦੇ ਨੂੰ ਭਰਪੂਰ ਚੁੱਕਿਆ, ਭਰਪੂਰ। ਚਲੋ ਜੀ ਉਸ ਤੋਂ ਬਾਅਦ ਗੁਰਪ੍ਰੀਤ ਕੀ ਹੋਇਆ ਕਿ FIR ਹੋਈ 1 ਸਾਲ ਬਾਅਦ 2001 ਦੇ ਵਿੱਚ। ਠੀਕ ਹੈ ਜੀ, ਰੌਲਾ ਪੈਂਦਾ ਰਿਹਾ। ਫਿਰ ਜਦੋਂ FIR ਤੋਂ ਬਾਅਦ ਇਹਨੂੰ ਗ੍ਰਿਫਤਾਰ ਕੀਤਾ ਗਿਆ, ਪੁਲਿਸ ਰਿਕਾਰਡ 'ਚ ਹਾਲੇ ਵੀ ਮੌਜੂਦ ਆ ਕਿ ਪੁਲਿਸ ਦੇ ਸਾਹਮਣੇ ਇਸਨੇ ਇਕਬਾਲ ਕੀਤਾ ਕਿ ਇਹਦੇ 6 ਔਰਤਾਂ ਨਾਲ ਤਾਲੁਕਾਤ ਆ, ਜੀ ਜਿਹਦੇ ਵਿੱਚ 3 ਬੱਚੀਆਂ ਜਿਹੜੀਆਂ ਪੈਰੋਕਾਰਾਂ ਦੀਆਂ ਸੀ। ਐਡਾ ਗੰਦਾ ਬੰਦਾ ਸੀ, ਮਤਲਬ ਕਨਫੈਸ ਕੀਤਾ, ਕਨਫੈਸ਼ਨ ਹਾਲੇ ਤੱਕ ਪਿਆ ਰਿਕਾਰਡ ਦੇ ਵਿੱਚ। ਮੈਂ ਕੋਈ ਗੱਲ ਤੁਹਾਨੂੰ ਪਤਾ ਬਿਨਾਂ ਤੱਥ ਤੋਂ ਨਹੀਂ ਕਰਦਾ ਹੁੰਦਾ। ਜੇ ਤੁਸੀਂ ਰਿਕਾਰਡ ਲੱਭਣਾ ਆਰਕਾਈਵ 'ਚ ਚਲੇ ਜਾਓ, ਦਾ ਟ੍ਰਿਬਿਊਨ ਫੋਲ ਲਿਓ, ਦਾ ਟਾਈਮਸ ਆਫ ਇੰਡੀਆ ਫੋਲ ਲਿਓ, ਜੋ ਵੀ ਆਰਕਾਈਵ ਦੱਸ ਦੇਣਾ ਮੈਂ ਤੁਹਾਨੂੰ। ਜੀ ਤੋ ਗੱਲ ਇਹ ਆ ਕਿ ਉਹਤੇ ਬਾਅਦ ਇਹ ਮੁਕੱਦਮਾ ਚੱਲਿਆ ਤੇ 2003 'ਚ ਇਹਨੂੰ ਕੈਦ ਹੋ ਗਈ ਸੀ ਹੁਸ਼ਿਆਰਪੁਰ ਕੋਰਟ ਤੋਂ 10 ਵਰਿਆਂ ਦੀ। ਜੀ ਤਾਂ ਕਮਾਲ ਇਹ ਹੋਈ ਕਿ ਇਹ ਬੰਦਾ ਜਿਹੜਾ ਹੈ, ਇਹ ਕੁਝ ਹਫ਼ਤਿਆਂ ਬਾਅਦ ਫਿਰ ਹਾਈ ਕੋਰਟ ਤੋਂ ਜ਼ਮਾਨਤ ਲੈ ਗਿਆ। ਜੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਵਰੇ ਹੋ ਗਏ, ਲਗਭਗ ਜੇ ਆਪਾਂ ਵੇਖੀਏ 22-23 ਵਰੇ ਕੇਸ ਉਦਾਂ ਹੀ ਪਿਆ ਰਿਹਾ ਹਾਈ ਕੋਰਟ 'ਚ। ਅੱਜ ਹਾਈ ਕੋਰਟ ਨੇ ਇਹਨੂੰ ਮੁੜ ਤੋਂ 10 ਸਾਲ ਦੀ ਸਜ਼ਾ ਦੇ ਦਿੱਤੀ। ਇਹਨੂੰ ਹੁਣ ਅੰਦਰ ਜਾਣਾ ਪਏਗਾ। 6 ਲੱਖ ਦੇ ਕਰੀਬ ਸ਼ਾਇਦ ਕੁੜੀ ਨੂੰ ਹਰਜਾਨਾ, ਕੁੜੀ ਤੇ ਹੁਣ ਤੁਹਾਨੂੰ ਪਤਾ ਹੀ ਆ ਬੀਬੀ ਬਣ ਗਈ, ਆਪਦੇ ਪਰਿਵਾਰ 'ਚ ਹੋਏਗੀ। ਅਸੀਂ ਉਹਦੇ ਜ਼ਖਮ ਖਰੀਦਣਾ ਨਹੀਂ ਚਾਹਾਂਗੇ। ਅੱਛਾ, ਉਸੇ ਕਨਫੈਸ਼ਨ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਜਿਹੜੀ ਗਾਂ ਤੁਹਾਨੂੰ ਕੰਮ ਦੇਵੇਗੀ ਕਿਤੇ ਐਗਜ਼ਾਮਪਲ ਦੇ ਤੌਰ ਤੇ। ਉਸੇ ਕਨਫੈਸ਼ਨ ਦੇ ਵਿੱਚ ਜੋ ਖਾਲਸਾ ਪੰਚਾਇਤ ਵਾਲਿਆਂ ਨੇ ਦੋਸ਼ ਲਾਏ ਸੀ ਕਿ ਇਹਨੂੰ ਇਥੋਂ ਅਕਾਲ ਤਖਤ ਸਾਹਿਬ ਤੋਂ ਮੁਕਤ ਕਰਵਾਉਣ ਲਈ ਵਿਧਾਂਤੀ ਨੂੰ ਰਕਮ ਦਿੱਤੀ ਗਈ ਸੀ। ਕੁਝ ਰਿਪੋਰਟਸ 70,000 ਦਾ, ਕੁਝ 90,000, ਪਰ ਪੁਲਿਸ ਰਿਕਾਰਡ ਦੇ ਵਿੱਚ 70,000 ਰੁਪਇਆ ਅਮਾਉਂਟ ਬਣਦਾ ਹੈ। ਔਰ ਇਹ ਪੈਸਾ ਜਿਹੜਾ ਲਿਆ ਸੀ, ਇੱਕ ਅਸਿਸਟੈਂਟ ਹੁੰਦਾ ਸੀ ਉਸ ਵੇਲੇ ਪਿਰਥੀਪਾਲ ਸੰਧੂ ਜੀ, ਵਿਧਾਂਤੀ ਦਾ, ਪਿਰਥੀਪਾਲ ਸੰਧੂ ਦੇ ਥਰੂ। ਤਾਂ ਤੁਸੀਂ ਹਿਸਾਬ ਲਾ ਲਓ ਕਿ ਅੱਜ ਤੇ ਮੇਰੇ ਖਿਆਲ ਦੇ ਨਾਲ ਸਾਡੇ ਇਲਾਕੇ 'ਚ ਉਦੋਂ 70-75,000 ਦਾ ਕਿੱਲਾ ਜਾਂ ਲੱਖ ਦੇ ਗੇੜ 'ਚ ਕਿੱਲਾ ਆ ਜਾਂਦਾ ਸੀਗਾ ਜੀ। ਤੋ ਇਹ ਇੱਕ ਮਾਮਲਾ ਹੈ ਜਿਹੜਾ ਅੱਜ ਨਿਆਂ ਤੱਕ ਪਹੁੰਚਿਆ। ਤਾਂ ਧਨਵੰਤ ਸਿੰਘ ਉਦੋਂ 50 ਕੁ ਵਰਿਆਂ ਦਾ ਸੀ, ਹੁਣ ਲਾ ਲਓ ਕਿ ਇਹ ਲਗਭਗ 75-76 ਸਾਲਾਂ ਦਾ ਹੋ ਗਿਆ। ਅੱਜ ਫਿਰ ਉਹ ਗੱਲਾਂ ਜੋ ਅਸੀਂ ਪੜ੍ਹੀਆਂ ਲਿਖੀਆਂ, ਉਦੋਂ ਮੈਂ ਭਰ ਜਵਾਨੀ 'ਚ ਸੀਗਾ, ਪਰ ਉਦੋਂ ਵੀ ਅਸੀਂ ਅਖਬਾਰਾਂ ਨੂੰ ਮੂੰਹ ਮਾਰਦੇ ਸਾਂ। ਜੋ ਕਹਾਣੀਆਂ ਅਸੀਂ ਉਸ ਵੇਲੇ ਪੜ੍ਹੀਆਂ, ਅੱਜ ਜਿਵੇਂ ਇਹ ਫੈਸਲਾ ਆਇਆ, ਸਭ ਮੇਰੇ ਜ਼ਿਹਨ ਦੇ ਵਿੱਚ ਐ ਤਰੋਤਾਜ਼ਾ ਹੋ ਗਈਆਂ। ਜੀ, ਇਸ ਤੋਂ ਅੱਗੇ ਜਾਂ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਥੋੜਾ ਜਿਹਾ ਚਾਨਣਾ ਪਾ ਦਿਓ। ਦੁਖਦ ਖਬਰ ਹੈ ਕਬੱਡੀ ਜਗਤ ਦੇ ਨਾਲ ਜੁੜੀ ਹੋਈ, ਗੁਰਜੀਤ ਤੂਤ ਨਹੀਂ ਰਹੇ। ਮੈਨੂੰ ਤੁਸੀਂ ਇੱਕ ਸਦਮਾ ਦਿੱਤਾ ਹੈ ਗੁਰਪ੍ਰੀਤ, ਮੈਨੂੰ ਸਦਮਾ ਹੈ। ਇਹ ਤੁਸੀਂ ਬ੍ਰੇਕਿੰਗ ਦੇ ਰਹੇ ਹੋ ਤਾਂ ਮੈਂ ਸਦਮਾ 'ਚ। ਗੁਰਜੀਤ ਤੂਤ ਬਾਰੇ ਜੇ ਕੋਈ ਖਬਰ ਉੱਡੀ ਹੈ ਤਾਂ ਅਸੀਂ ਪੁਸ਼ਟੀ ਕਰ ਲਈਏ ਕਿਰਪਾ ਕਰਕੇ। ਗੁਰਜੀਤ ਤੂਤ ਇੱਕ ਖਿਡਾਰੀ, ਮਤਲਬ ਕਿ ਕਹਿ ਲਓ ਕਿ ਜੇ ਆਪਾਂ ਕਹੀਏ ਤੇ ਕਬੱਡੀ ਦਾ ਬੁਰਜ ਖਲੀਫਾ ਸੀ ਜਨਾਬ। ਇਹ ਕਬੱਡੀ ਦਾ ਬੁਰਜ ਖਲੀਫਾ ਸੀ। ਇਹ ਬੰਦਾ ਤੇ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਮਹਾਨ ਖਿਡਾਰੀਆਂ ਦੀ ਲਿਸਟ 'ਚ ਸੀ ਕਿਸੇ ਟਾਈਮ। ਤੇ ਗੁਰਜੀਤ ਦੀ ਜ਼ਿੰਦਗੀ ਨੇ ਯੂ ਟਰਨ ਮਾਰਿਆ ਬਹੁਤ ਬੁਰੀ ਤਰ੍ਹਾਂ। ਗੁਰਜੀਤ ਤੂਤ ਨਸ਼ੇ ਦੇ ਦੁਨੀਆ 'ਚ ਕਹਿ ਲਓ ਕਿ ਨਸ਼ੇ ਦੇ ਦਲਦਲ 'ਚ ਫਸ ਗਿਆ ਤੇ ਫਿਰ ਛੱਡਣ ਦਾ ਵੀ ਯਤਨ ਕੀਤਾ, ਪਰ ਗੱਲ ਬਣੀ ਨਹੀਂ ਸੀ। ਸੋ ਮੈਂ ਤਾਂ ਫਿਲਹਾਲ ਸਦਮੇ 'ਚ ਆ। ਤਾਂ ਇੰਤਜ਼ਾਰ ਹੈ ਪੁਸ਼ਟੀ ਦਾ ਕਿ ਜੇ ਕਿਤੋਂ ਪੁਸ਼ਟੀ ਹੋਵੇ ਤੇ ਤਦ, ਪਰ ਬਹੁਤ ਮਾੜੀ ਤੇ ਦੁਖਦ ਖਬਰ ਹੈ। ਇਹ ਤਾਂ ਬਹੁਤ ਬਹੁਤ ਤਗੜੇ ਪਲੇਅਰਾਂ 'ਚੋਂ ਇੱਕ ਸੀ ਗੁਰਪ੍ਰੀਤ। ਇਹ ਉਹ ਲੋਕ ਆ
ਜਦੋਂ ਹਰਜੀਤ ਬਾਜਾਖਾਨਾ ਚੱਲ ਵਸਿਆ, ਜੀ ਹਰਜੀਤ ਬਾਜਾਖਾਨਾ ਚੱਲ ਵਸਿਆ, ਕਬੱਡੀ 'ਚ ਇੱਕ ਖਲਾਅ ਪੈਦਾ ਹੋ ਗਿਆ ਪੰਜਾਬ ਦੀ ਕਬੱਡੀ 'ਚ, ਕਿਉਂਕਿ ਲੈਜੈਂਡ ਬੰਦਾ ਸੀਗਾ। ਉਦੋਂ ਤੱਕ ਬਲਵਿੰਦਰ ਸਿੱਧੂ ਕਬੱਡੀ ਛੱਡ ਚੁੱਕਾ ਸੀ, ਜਿਹੜਾ ਜੀ ਪਹਿਲਾ ਲੈਜੈਂਡ ਧਾਵੀ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸਾਡਾ ਨਾਇਕ ਸੀ ਕਬੱਡੀ ਦਾ, ਕਹਿ ਲਓ ਕਿ ਦੁੱਲਾ ਭੱਟੀ ਕਹਿ ਲਓ ਕਬੱਡੀ ਦਾ, ਜਿਵੇਂ ਨਾਇਕ ਆਪਾਂ ਜੀ ਪੰਜਾਬੀ ਦੁੱਲਾ ਭੱਟੀ ਨੂੰ ਮੰਨਦੇ ਹਾਂ। ਤਾਂ ਹਮ, ਹਰਜੀਤ ਦਾ ਵਿਛੋੜਾ ਜਿਹੜਾ ਸੀ ਉਹ ਕਬੱਡੀ ਜਗਤ ਨੂੰ ਤੋੜ ਗਿਆ ਸੀ। ਜੀ ਉਸ ਖਲਾਅ ਨੂੰ ਜਿਹੜੇ ਪਲੇਅਰਾਂ ਨੇ ਤੋੜਿਆ, ਕਬੱਡੀ ਨੂੰ ਅੱਗੇ ਤੋਰਿਆ, ਗੁਰਜੀਤ ਉਹਦੇ ਚੋਂ ਇੱਕ ਸੀ। ਠੀਕ ਹੈ ਨਾ ਜੀ। ਬਿਲਕੁਲ ਸੋ ਇਸ ਕਰਕੇ ਤੁਸੀਂ ਸਮਝ ਲਓ ਕਿ ਜੇ ਮੈਂ ਕਹਿ ਰਿਹਾ ਕਿ ਨੈਕਸਟ ਜਨਰੇਸ਼ਨ ਨੇ ਜੇ ਕਬੱਡੀ ਨੂੰ ਅੱਗੇ ਖੜਿਆ, ਉਹਦੇ ਵਿੱਚ ਜਿਹੜੇ 5-7 ਨਾਮ ਆਉਂਦੇ ਸੀਗੇ, ਉਹਨਾਂ ਦੇ ਵਿੱਚੋਂ ਚੋਟੀ 'ਚ ਇਹ ਬੰਦੇ ਖਲੋਦੇ ਸਨ। ਏਡਾ ਤਗੜਾ ਪਲੇਅਰ ਸੀ ਗੁਰਜੀਤ। ਜੁੱਸਾ ਹੀ ਬਹੁਤ ਤਗੜਾ, ਹੁਣ ਤੇ ਤੁਸੀਂ ਦੇਖਿਆ ਹੋਣਾ ਕਿੱਡਾ ਲੰਮਾ, ਤੇ ਉਦੋਂ ਤੁਸੀਂ ਹਿਸਾਬ ਲਾ ਲਓ, ਏਦਾਂ ਲੱਗਦਾ ਸੀ ਜਿਵੇਂ ਗੱਜ ਚੌੜਾ ਹੋਵੇ। ਜੀ ਸੋ ਨੈਚੁਰਲੀ ਬਾਡੀ। ਸੋ ਬੜੀ ਦੁਖਦ ਖਬਰ ਹੈ ਜੀ, ਜੇ ਇਹਦੀ ਪੁਸ਼ਟੀ ਹੋਈ ਹੈ ਤਾਂ। ਜੀ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਪੰਜਾਬ ਪੁਲਿਸ ਨੇ ਨਵਾਂ ਸਿਕਿਉਰਿਟੀ ਪਲਾਨ ਲਿਆਂਦਾ ਹੈ। ਕੀ ਹੈ ਪਲਾਨ ਤੇ ਕਿਵੇਂ ਕੰਮ ਕਰੂਗਾ? ਦੇਖੋ ਇਹ ਸਾਰਾ ਕੁਝ ਹੈਗਾ ਗੁਰਪ੍ਰੀਤ 15 ਅਗਸਤ ਦੇ ਮੱਦੇਨਜ਼ਰ ਕਿ ਬਈ ਸੈਂਸਿਟਿਵ ਥਾਵਾਂ ਤੇ ਡਿਊਟੀਆਂ ਲਾ ਦਿੱਤੀਆਂ ਗਈਆਂ, ਇਦਾਂ ਉਦਾਂ ਸਭ ਗੱਲਾਂ। ਪਤਾ ਕੀ ਆ ਕਿ ਗੁਰਪ੍ਰੀਤ ਜੇ ਆਪਾਂ ਵੇਖੀਏ, ਠੀਕ ਆ, ਪੁਲਿਸ ਦੀ ਜੌਬ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਸਿਰ ਦੀ ਪੀੜ ਆ ਇਸ ਵੇਲੇ। ਤਾਂ ਜੀ 15 ਅਗਸਤ ਤੱਕ ਇਹਨਾਂ ਨੇ ਕਿਹਾ ਕਿ ਬਈ ਪੁਲਿਸ ਦੀ ਸਿਕਿਉਰਿਟੀ ਦਾ ਪਲਾਨ ਜਿਹੜਾ ਅਸੀਂ ਨਵੇਂ ਸਿਰੇ ਤੋਂ ਲਾਗੂ ਕਰ ਰਹੇ ਹਾਂ। ਸੜਕਾਂ ਤੇ ਸੰਵੇਦਨਸ਼ੀਲ ਜਗ੍ਹਾ ਤੇ ਪੁਲਿਸ ਦੀ ਤੈਨਾਤੀ ਹੋਏਗੀ। ਦੇਖੋ ਗੁਰਪ੍ਰੀਤ, ਪੁਲਿਸ ਹਮੇਸ਼ਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਜਿਮਾ ਸਾਂਭਦੀ ਆ, ਕੁਤਾਈ ਵੀ ਹੁੰਦੀ ਆ, ਸਫਲਤਾਵਾਂ ਵੀ ਮਿਲਦੀਆਂ ਨੇ। ਪਰ ਮੈਨੂੰ ਹੈਰਾਨਗੀ ਆਉਂਦੀ ਆ ਕਿ ਠੀਕ ਆ, ਅੱਜ ਡੀਜੀ ਸਾਹਿਬ ਨੇ ਕਹਿ ਦਿੱਤਾ ਕਿ ਬਈ ਇਹਨਾਂ ਚੀਜ਼ਾਂ ਤੇ ਫੋਕਸ ਕਰੋ ਕਿ 24/7 ਅਲਰਟ ਮੋਡ ਤੇ ਰਹਿਣਾ ਹੈ। ਤੇ ਉੱਥੇ ਹੀ ਮਤਲਬ ਕਿ ਮੁੱਖ ਰੂਪ ਤੇ 4 ਪੁਆਇੰਟਾਂ ਦੀ ਸਟ੍ਰੈਟਜੀ ਜਿਹੜੀ ਆ ਉਹ ਬਣਾਈ ਗਈ ਆ। ਅਧਿਕਾਰੀਆਂ ਦੇ ਨਾਲ ਸਿੱਧਾ ਸੰਵਾਦ, ਵਿਜ਼ੀਬਲ ਪੁਲਿਸਿੰਗ ਤੇ ਜ਼ੋਰ, ਕੁਇਕ ਐਕਸ਼ਨ ਤੇ ਪਲਾਨ ਤੇ 24/7 ਅਲਰਟ ਮੋਡ, ਯਾਨੀ ਇਹ 4 ਇਹਨਾਂ ਦੀ ਸਟ੍ਰੈਟਜੀਕਲੀ ਪੁਆਇੰਟ ਆ। ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਰੂਪਨਗਰ ਰੇਂਜ ਤੇ ਇਸ ਤੋਂ ਇਲਾਵਾ ਕੁਝ ਹੋਰ ਮਤਲਬ ਕਿ ਪੁਲਿਸ ਆਫੀਸਰ ਇਹਦੇ 'ਚ ਹਿੱਸਾ ਲੈ ਰਹੇ ਸਨ। ਦੇਖੋ ਗੱਲ ਪਤਾ ਕੀ ਆ ਗੁਰਪ੍ਰੀਤ, ਮੈਂ ਇਹ ਜੋ ਮਰਜ਼ੀ ਕਰੀ ਜਾਵਾਂ, ਮੈਂ ਤਾਂ ਇੱਕ ਗੱਲ ਹੀ ਜਾਣਦਾ ਹਾਂ ਕਿ ਪੁਲਿਸ ਇਸ ਵੇਲੇ ਕੁਝ ਨਹੀਂ ਕਰ ਪਾ ਰਹੀ, ਬੇਵਸ ਹੈ। ਬਿਲਕੁਲ ਪੁਲਿਸ ਦੀ ਕੋਈ ਪਕੜ ਨਹੀਂ ਹੈਗੀ, ਕੋਈ ਮਤਲਬ ਕਿ ਇਹਨਾਂ ਦੀ ਅਫਸਰਾਂ ਦੀ ਪਿੱਠ ਤੇ ਖਲੋਣ ਵਾਲੀ ਤਾਕਤ ਨਹੀਂ ਹੈਗੀ। ਜੇ ਕੋਈ ਚੰਗੇ ਕੰਮ ਕਰਦੇ ਆ, ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਦੱਸਿਆ, ਮੇਰੇ ਭਰਾ ਭਤੀਜੇ, ਮੇਰੇ ਯਾਰ ਦੋਸਤ, ਸਿਪਾਹੀ ਤੋਂ ਲੈ ਕੇ ਉੱਚ ਰੈਂਕਾਂ ਤੱਕ ਆ, ਵਿੱਚੇ ਰਿਸ਼ਤੇਦਾਰ ਆ, ਵਿੱਚੇ ਯਾਰ ਦੋਸਤ ਆ। ਮੈਂ ਆਲੋਚਕ ਵੀ ਬਹੁਤ ਤਗੜਾ ਪੁਲਿਸ ਦਾ, ਤੇ ਵਾਹਿਦ ਬੰਦਾ ਜਿਹਨੇ 2016 ਤੋਂ ਲੈ ਕੇ ਹੁਣ ਤੱਕ ਪੁਲਿਸ ਰਿਫਾਰਮਸ ਦੀ ਗੱਲ ਕੀਤੀ ਆ। ਅੱਜ ਤੋਂ 10 ਸਾਲ ਪਹਿਲਾਂ ਦੀ ਮੈਂ ਰਿਫਾਰਮਸ ਦੀ ਗੱਲ ਕਰਦਾ ਹਾਂ। ਪਰ ਅਸਲੀਅਤ ਇਹ ਆ ਕਿ ਨਾ ਤਾਂ ਫੀਲਡ ਪੁਲਿਸ ਵਾਲੇ ਕਰ ਰਹੇ ਆ, ਨਾ ਜਿਹੜਾ ਪੋਸ਼ ਆ ਰਿਹਾ ਵਾ ਮਤਲਬ ਕਿ ਨੌਜਵਾਨਾਂ ਦਾ, ਉਹ ਜਿਵੇਂ ਹੀ ਉੱਚੇ ਅਹੁਦਿਆਂ ਤੇ ਬੈਠਦੇ, ਨਾ ਹੀ ਉਹਨਾਂ ਦੇ ਵਿੱਚ ਤਜਰਬਾ ਹੈ। ਜੀ ਦੌਰ ਬਦਲ ਗਿਆ, ਡਿਜੀਟਲ ਦੌਰ ਆ, ਹਰ ਪਾਸੇ ਤੁਸੀਂ ਰਿਕਾਰਡਿੰਗ ਚੋਂ। ਮੈਂ ਇੱਕ ਵੱਡੇ ਨੇਤਾ ਨਾਲ ਬੈਠਾ ਸੀਗਾ ਤਾਂ ਉਸਨੇ ਕਿਹਾ ਕਿ ਮਿੰਟੂ, ਅੱਜ ਐ ਸਮਝ ਕੇ ਚੱਲੋ ਕਿ ਤੁਸੀਂ ਹਰ ਵਕਤ ਰਿਕਾਰਡਿੰਗ ਵੇਖੋ। ਜੀ ਤਾਂ ਗੱਲ ਇਹ ਆ ਕਿ ਬਹੁਤ ਕਮੀਆਂ ਨੇ। ਇਹ ਜਿੰਨਾ ਮਰਜ਼ੀ ਪਲਾਨ ਬਣਾਈ ਜਾਣ, ਜਿੱਦਣ ਉਹ ਪਲਾਨ ਬਣਾ ਕੇ ਆਉਂਦੇ ਨੇ ਲੁਟੇਰੇ, ਆ ਮੇਰੇ ਇਲਾਕੇ ਦੇ ਵਿੱਚ ਸਰ ਘੱਟੋ ਘੱਟ ਮੇਰੇ ਖਿਆਲ ਦੇ ਨਾਲ 2-3 ਕਿਲੋ ਸੋਨਾ ਲੁੱਟਿਆ ਗਿਆ। ਜੀ ਆ ਮੈਂ ਅੱਜ 5-4 ਮਹੀਨਿਆਂ ਦੀ ਗੱਲ ਦੱਸਦਾ, ਘਰਾਂ ਚੋਂ ਕੱਢ ਕੇ ਲੈ ਗਏ ਨੇ। ਜੀ ਚਿੱਟਾ ਗਲੀ ਗਲੀ ਛੱਡੋ, ਹੁਣ ਤੇ ਹਰ ਚਲੋ ਤੀਜਾ ਚੌਥਾ ਘਰ ਲਾ ਲਓ, ਹਰ ਤੀਜਾ ਚੌਥਾ ਘਰ ਹੀ ਮੈਦਾਨ 'ਚ ਉਤਰਿਆ ਪਿਆ, ਜਾਂ ਤਾਂ ਪੀੜਤ ਹੈ ਜਾਂ ਉਹ ਵਿਕਰੇਤਾ ਹੈ। ਜੇ ਮੈਂ ਝੂਠ ਬੋਲਦਾ ਤੇ ਤੁਸੀਂ ਤੇ ਪੰਜਾਬ ਹੀ ਰਹਿੰਦੇ ਹੋ। ਸਭ ਕੁਝ ਆ ਚੱਲੀ ਆ ਜਾਂਦਾ। ਹਾਲਤ ਹੋਈ ਪਈ ਆ, ਮਤਲਬ ਕਿ ਸਚਾਈ ਹੈ। ਸਨੈਚਿੰਗ ਤੁਰੇ ਜਾਂਦੇ, ਕਿਸੇ ਬਾਪੂ ਦਾ ਮੋਬਾਈਲ ਖਿੱਚ ਕੇ ਲੈ ਜਾਂਦੇ ਆ, ਕਿਸੇ ਬੇਬੇ ਦੀਆਂ ਵਾਲੀਆਂ ਖਿੱਚ ਕੇ ਲੈ ਜਾਂਦੇ ਆ। ਹਰ ਮਹੀਨੇ 2 ਮਹੀਨਿਆਂ ਬਾਅਦ ਇੱਕ ਵੱਡੀ
ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋ ਗੱਲ ਇਹ ਆ ਕਿ ਠੀਕ ਆ, ਪੁਲਿਸ ਦਾ ਕੰਮ ਹੈ ਪਲਾਨਿੰਗ ਕਰਨੀ, ਉਹਨੂੰ ਐਗਜ਼ੀਕਿਊਟ ਕਰਨਾ, ਪਰ ਸਾਨੂੰ ਇਹ ਚੀਜ਼ ਦੇਖਣੀ ਪਵੇਗੀ ਕਿ ਤੁਹਾਡੇ ਕੋਲ ਨਾ ਤੇ ਕਾਬਲ ਅਫਸਰ ਨੇ ਹੇਠਾਂ, ਜੋ ਸਬ ਇੰਸਪੈਕਟਰ, ਛੋਟੇ ਥਾਣੇਦਾਰ, ਵੱਡੇ ਹੌਲਦਾਰ ਦੇ ਰੂਪ ਦੇ ਵਿੱਚ, ਮੁਨਸ਼ੀਆਂ ਦੇ ਰੂਪ ਦੇ ਵਿੱਚ ਹੋਣੇ ਚਾਹੀਦੇ, ਤਜਰਬੇਕਾਰ, ਕਾਬਲ, ਜਿਹੜੇ ਬਿਲਕੁਲ ਨੈਟਵਰਕ ਵੀ ਰੱਖਦੇ ਹੋਣ, ਜਿਹੜੇ ਮਤਲਬ ਕਿ ਪਕੜ ਰੱਖਦੇ ਹੋਣ ਸਥਾਨਕ ਬਦਮਾਸ਼ਾਂ ਤੇ ਇਲਾਕੇ ਤੇ। ਉਹ ਸਾਨੂੰ ਹਾਲੇ ਮਤਲਬ ਕਿ ਇੱਕ ਤਰ੍ਹਾਂ ਨਾਲ ਖਲੋਤ 'ਚ ਹੀ ਆ ਲੈ ਗਏ, ਪਹਿਲਾਂ ਹੁੰਦੇ ਸੀਗੇ। ਤੋ ਲਿਹਾਜ਼ਾ ਕਾਫੀ ਕੰਮ ਕਰਨ ਦੀ ਜ਼ਰੂਰਤ ਆ, ਜੇ ਇੱਧਰ ਕਰਨ ਤੇ ਬਿਹਤਰ ਆ, ਪਰ ਨਫਰੀ ਬਹੁਤ ਥੋੜੀ ਆ, ਕਿਉਂਕਿ ਸਾਡੀ ਨਫਰੀ ਕੁਝ ਸਾਧਾਂ ਨਾਲ ਤੁਰੀ ਫਿਰਦੀ ਆ, ਕੁਝ ਆ ਮੰਡ ਮੁੰਡ ਜਿਹੜੇ ਆ ਇਹਨਾਂ ਨਾਲ ਤੁਰੀ ਫਿਰਦੀ ਆ, ਕੁਝ ਲੀਡਰਾਂ ਨਾਲ ਤੁਰੀ ਫਿਰਦੀ ਆ, ਕੁਝ ਕੋਟਾਂ 'ਚ ਤੁਰੀ ਫਿਰਦੀ ਆ, ਕੁਝ ਫਰਲੋ ਤੇ ਤੁਰੀ ਫਿਰਦੀ ਆ, ਕੁਝ ਹਸਪਤਾਲਾਂ ਤੇ ਤੁਰੀ ਫਿਰਦੀ ਆ, ਕੁਝ ਐ ਕਹਿ ਲਓ ਕਿ ਬਾਹਰ ਦੀਆਂ ਸਟੇਟਾਂ 'ਚ ਆਪਰੇਸ਼ਨਾਂ 'ਚ ਤੁਰੀ ਫਿਰਦੀ ਆ। ਇੱਥੇ ਫੀਲਡ ਲਈ ਤੇ ਕਈ ਵਾਰ ਇੰਤਜ਼ਾਰ ਕਰਨਾ ਪੈਂਦਾ ਪੁਲਿਸ ਦਾ, ਕਿ ਪੁਲਿਸ ਦੇ ਕੋਈ ਥਾਣੇ 'ਚ 4 ਮੁਲਾਜ਼ਮ ਆਉਣਗੇ ਤੇ ਕਿਸੇ ਪਾਸੇ ਰੇਡ ਪਾਰਟੀ ਘੱਲੀ ਜਾਊਗੀ। ਬਿਲਕੁਲ। ਅੱਗੇ ਚੱਲੀਏ ਤਾਂ ਸਾਬਕਾ ਕ੍ਰਿਕਟਰ ਤੇ ਸੀਜ਼ਨਲ ਪੋਲੀਟੀਸ਼ੀਅਨ ਹਰਭਜਨ ਸਿੰਘ ਹੋਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ। ਕਹਿੰਦੇ ਵੀ ਪੰਜਾਬ ਦਾ ਬੁਰਾ ਹਾਲ ਹੈ, ਨਸ਼ੇ ਦੀ ਗੱਲ ਕਰ ਰਹੇ ਸੀ ਉਹ, ਪਰ ਉਹ ਉਸ ਗੱਲ ਨੂੰ ਲੈ ਕੇ ਉਹਨਾਂ ਦੇ ਸਾਬਕਾ ਸਾਥੀਆਂ ਦੇ ਨਾਲ ਹੀ ਪੇਚਾ ਫਸ ਗਿਆ। ਪਰ ਤਰਾਸਦੀ ਇਸ ਗੱਲ ਦੀ ਹੈ ਵੀ ਪੇਚਾ ਫਸੇ ਤੋਂ ਗੱਲ ਕੀ ਕਰਦੇ ਨੇ, ਵੀ ਵੀਡੀਓ ਪੰਜਾਬ ਦੀ ਨਹੀਂ ਗੀ, ਵੀਡੀਓ ਬਾਹਰ ਦੀ ਹੈ। ਤੇ ਬਾਹਰ ਵੀ ਕਿੱਥੋਂ ਦੀ, ਗੰਗਾ ਨਗਰ ਦੀ ਜੀ, ਤੇ ਫੋਟੋ ਵੀ ਇਹ ਜਿਹੜੀ ਗੱਲ ਦਾ ਤਾਂ ਉਹ ਰੋਸਾ ਹੈ ਨਾ। ਤੇ ਗੰਗਾ ਨਗਰ ਕਿਹੜਾ ਵਲਾਇਤ 'ਚ ਆ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ? ਜੀ, ਜਿੱਥੇ ਮੈਂ ਤੁਹਾਡੇ ਨਾਲ ਬਹਿ ਕੇ ਗੱਲ ਕਰਦਾ ਪਿਆ ਹਾਂ, ਮੈਨੂੰ ਉਹਨਾਂ ਟਾਈਮ ਬਠਿੰਡੇ ਲੱਗਦਾ, ਉਹਨਾਂ ਟਾਈਮ ਗੰਗਾ ਨਗਰ ਲੱਗਦਾ, ਲਓ ਵਿੱਚ ਵਿਚਾਲੇ ਆ ਅਬੋਰ ਟੱਪ ਜੀਏ ਸਾਨੂੰ ਗੰਗਾ ਨਗਰ ਆਈ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਅਸੀਂ ਪੰਜਾਬ 'ਚ, ਕਿਉਂਕਿ ਸਾਰੀ ਬੈਲਟ ਹੀ ਪੰਜਾਬੀਆਂ ਦੀ ਹੈ ਜੀ, ਕਿ ਉਹ ਪੰਜਾਬੀਆਂ ਦਾ ਸਾਨੂੰ ਅਫਸੋਸ ਨਹੀਂ ਕਰਨਾ ਚਾਹੀਦਾ ਜੇ ਰਾਜਸਥਾਨ 'ਚ ਸਾਡੇ ਪੰਜਾਬੀ ਜ਼ੋਂਬੀ ਬਣੇ ਖਲੋਤੇ ਆ। ਜੀ, तो मतलब यार बहुत गंदी पॉलिटिक्स है सर इन्हां दी, बहुत गंदी पॉलिटिक्स। और इस गंद दे विच भज्जी ने उतर के बिल्कुल, वैसे तो भज्जी अगे भी बहुत सारी भज्या पोस्ट पा के, जी, भज्जी ने इस गंद च उतर के आपदी कीती कराई खूह च पाई। मैं हरभजन वर्गा स्पिनर पंजाब च पैदा हुंदा देखिया ही, ना इस तो पहला ना इस तो बाद। बिशन बेदी जी, अपना जरूर पंजाबी मूल का सीगा, स्पिनर घैंट बंदा सी। उस तो बाद जे कह लो कि ओदी पग नूं कोई अगे लैके गया, वो हरभजन है, ना इस तो पहला कोई एडा स्पिनर तगड़ा ते ना इस तो बाद पंजाब ने पैदा किया। तुसीं दस दिओ मैनूं एक भी हैगा। बिल्कुल। तो गल यह है कि छोटी फैमिली च उठिया मुंडा, वो इहदे संघर्ष नूं मैं हमेशा सलाम कीती आ। ਇਹਦਾ ਜੁਝਾਰੂਪਨ ਮੈਦਾਨ ਤੇ ਅਸੀਂ ਹਮੇਸ਼ਾ ਇੰਜੋਏ ਕੀਤਾ ਹੈ, ਪਰ ਇਹਦੇ ਚ ਇਹਨੂੰ ਨਹੀਂ ਸੀ ਆਉਣਾ ਚਾਹੀਦਾ। ਕਿਹੜੀ ਗੱਲ, ਕਿ ਕੋਈ ਪੈਸੇ ਦੀ ਕਮੀ? ਹਰਭਜਨ ਕੋਲ ਇੰਨਾ ਰੁਪਈਆ ਵੀ ਗੱਲ ਹੀ ਛੱਡ ਜੀ, ਤੋ ਮਤਲਬ ਸਿਆਸਤ ਚ ਆ ਕੇ ਨਾ ਹਰਭਜਨ ਨੇ ਆਪਦਾ ਕੱਦ ਘਟਾਇਆ। ਹੁਣ ਵੀਡੀਓ ਜਿਹੜੀ ਗੰਗਾ ਨਗਰ ਵਾਲੀ ਕਿੱਡੀ ਕੁ ਗੱਲ ਆ, ਇਹਨਾਂ ਨੇ ਸਾਰੇ ਕੰਮਕਾਰ ਛੱਡ ਕੇ, ਕਿਸੇ ਨੇ ਪੱਠੇ ਪਾਉਣੇ ਬੰਦ ਕੀਤੇ, ਕਿਸੇ ਨੇ ਪੱਠੇ ਕੁਤਰਨੇ ਬੰਦ ਕੀਤੇ, ਕਿਸੇ ਨੇ ਕੁਝ ਬੰਦ ਕੀਤਾ, ਕਿਸੇ ਨੇ ਕੁਝ ਬੰਦ ਕੀਤਾ, ਸਾਰੇ ਮੈਦਾਨ ਚ ਆ ਗਏ। ਜੀ, ਲਓ ਜੀ, ਇਹ ਬਦਨਾਮ ਕਰਦਾ ਹੈ, ਗਦਾਰ ਹੈ, ਫਲਾਣਾ ਟਮਕਾ। ਮੈਂ ਅੱਜ ਤੁਹਾਡੇ ਵਾਂਗੂ ਕਿਸੇ ਪ੍ਰੋਗਰਾਮ ਚ ਸੀਗਾ, ਤਾਂ ਉੱਥੇ ਮੈਨੂੰ ਜਦੋਂ ਇਹ ਗੱਲ ਪੁੱਛੀ ਗਈ ਤਾਂ ਮੈਂ ਕੱਢ ਕੇ ਆਖਿਆ ਜੀ ਬਲਤੇਜ ਪੰਨੂ ਰਾ ਨੇ ਇਹਨੂੰ ਐ ਕਿਹਾ, ਉਹਨੂੰ ਐ ਕਿਹਾ। ਮੈਂ ਕਿਹਾ ਆ ਲਓ ਚੱਕੋ, 2022-24 ਦੇ ਵਿੱਚ ਜ਼ੋਂਬੀ ਬਣਿਆਂ ਦੀਆਂ ਫੋਟੋਆਂ ਪੰਜਾਬ ਦੀਆਂ ਨੇ, ਤੇ ਤੁਹਾਨੂੰ ਸਭ ਤੋਂ ਬਦਨਾਮ ਫੋਟੋ ਦੱਸਾਂ ਕਿਹੜੀ ਸੀ? ਜਿਹੜੀ ਇੰਡੀਆ ਟੁਡੇ ਨੇ ਵੀ ਛਾਪੀ, ਵੀਡੀਓ ਟੈਲੀਕਾਸਟ ਕੀਤਾ। ਅੰਮ੍ਰਿਤਸਰ ਦੇ ਵਿੱਚ 2024 ਚ ਇੱਕ ਕੁੜੀ ਜ਼ੋਂਬੀ ਬਣੀ ਹੋਈ ਸੀ। ਗੂਗਲ ਕਰ ਲਿਓ, 2024 ਜ਼ੋਂਬੀ ਅੰਮ੍ਰਿਤਸਰ ਗਰਲ। ਬਿਲਕੁਲ, ਉਹ ਸੂਟ ਸਲਵਾਰ ਪਾਈ ਖੜੀ ਹੈ ਕੁੜੀ, ਉਸ ਦੀ ਫੋਟੋ। ਹਾਂ ਜੀ ਬਿਲਕੁਲ, ਉਹ 24 ਦੀ ਵਾਇਰਲ ਹੈ ਜੀ। ਮਤਲਬ ਠੀਕ ਹੈ, ਉਹ ਆਪਣੇ ਆਪ ਨੂੰ ਉਹਨੇ ਫਿਰ ਜਵਾਬ ਦਿੱਤਾ ਹਰਭਜਨ ਨੇ। ਉਹਨੇ ਕਿਹਾ ਗੱਲ ਮੁੱਦੇ ਦੀ ਕਰੋ ਨਾ, ਗੱਲ ਨਸ਼ੇ ਦੀ ਕਰੋ ਯਾਰ, ਗੱਲ ਨਸ਼ੇ ਦੀ ਕਰੋ। ਇੱਥੇ ਹੀ ਆਮ ਆਦਮੀ ਪਾਰਟੀ ਦੀ ਲੋਕ ਵਾਟ ਲਵਾ ਰਹੇ ਆ ਕਿ ਯਾਰ ਠੀਕ ਆ, ਉਹ ਵੀਡੀਓ
ਗੰਗਾ ਨਗਰ ਦੀ ਹੋ ਸਕਦੀ, ਪਰ ਵੀਡੀਓ 'ਚ ਪੰਜਾਬੀ ਨੇ। ਹੁਣ ਹੋ ਸਕਦਾ, ਬਿਲਕੁਲ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਸੀਂ ਤੇ ਦਵਾਈ ਦੱਪਾ ਲੈਣ ਗੰਗਾ ਨਗਰ ਜਾਂਦੇ ਰਹਿੰਦੇ ਆ ਜੀ, ਹੋ ਸਕਦਾ ਇਹ ਜੀ ਪੰਜਾਬ ਦੇ ਬੰਦੇ ਹੋਣ, ਵੀਡੀਓ ਗੰਗਾ ਨਗਰ ਦੀ ਹੋਵੇ, ਫਿਰ ਕੀ ਹੈ। ਅਰੇ ਸਰ, ਸਾਡਾ ਸਾਡਾ ਜਿਵੇਂ ਹੁਣ ਸਾਡਾ ਸਰਹੱਦੀ ਇਲਾਕਾ ਹੈ, ਜੀ ਮਤਲਬ ਨਾਲ ਹਰਿਆਣਾ ਹੈ, ਅਸੀਂ ਤੁਹਾਨੂੰ 1 ਘੰਟਾ ਪਹਿਲਾਂ ਡੱਬ ਵਾਲੀ ਹਰਿਆਣੇ 'ਚ ਮਿਲਾਂਗੇ, ਜੀ ਉੱਥੋਂ ਮੋਟਰਸਾਈਕਲ ਖਿੱਚੀਏ ਤੇ ਸਹੀ 1 ਘੰਟੇ ਬਾਅਦ ਤੁਹਾਨੂੰ ਰਾਜਸਥਾਨ 'ਚ ਮਿਲਾਂਗੇ, ਪੌਣੇ ਘੰਟੇ ਬਾਅਦ, ਹੂੰ ਜੀ ਅੱਧੇ ਘੰਟੇ ਬਾਅਦ, ਤੇ ਅੱਧੇ ਘੰਟੇ ਬਾਅਦ ਉੱਥੋਂ ਮੈਂ ਤੁਹਾਨੂੰ ਫਿਰ ਪੰਜਾਬ 'ਚ ਮਿਲੂੰਗਾ। ਤੇ ਨਸ਼ੇੜੀ ਤਾਂ ਇੰਟਰਸਟੇਟ ਲੰਘਦੇ ਹੀ ਰਹਿੰਦੇ ਨੇ। ਹੁਣ ਮੇਰੇ ਤੋਂ ਵੱਧ ਤਜਰਬਾ ਗੁਰਪ੍ਰੀਤ ਤੋਂ ਤੁਸੀਂ ਪੁੱਛੋ ਹੀ ਨਾ, ਵੀ ਤੁਹਾਡੇ ਕੋਲ ਕੋਈ ਆਧਾਰ ਕਾਰਡ ਹੈ ਇਹਨਾਂ ਦਾ, ਜੀ ਵੀਡੀਓ ਜੇ ਗੰਗਾ ਨਗਰ ਦੀ ਵੀ ਆ, ਤੇ ਤੁਹਾਡੇ ਕੋਲ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਆ ਵੀ ਇਹ ਬੰਦੇ ਰਾਜਸਥਾਨ ਦੀ ਹੈ। ਕੁੱਲ ਮਿਲਾ ਕੇ ਇਹ ਸਾਬਤ ਕਰਨਾ ਚਾਹੁੰਦੇ ਵੀ ਭਾਈ ਭਾਂਡਾ ਸਾਡੇ ਸਿਰ ਨਾ ਭੰਨੋ, ਤੁਸੀਂ ਆਪਣੇ ਹੱਲ ਨਹੀਂ ਦੇਖੋ, ਨਹੀਂ, ਨਸ਼ਾ ਤਾਂ ਨਸ਼ਾ ਆ। ਭਾਂਡਾ ਨਹੀਂ, ਤੁਸੀਂ ਸ਼ੀਸ਼ਾ ਵੇਖੋ ਹੂੰ ਆਪਣੇ ਆਪ ਨੂੰ। ਤੁਸੀਂ ਕਹਿੰਦੇ ਹੋ ਅਸੀਂ ਯੁੱਧ ਨਸ਼ਿਆਂ ਵਿਰੁੱਧ, ਸਵਾਹ ਦਾ ਯੁੱਧ ਆ ਤੁਹਾਡਾ। ਇਹਨਾਂ ਦੇ ਤਾਂ ਸਪੀਕਰ ਸਾਹਿਬ ਨੇ ਕਹਿਤਾ ਜੀ ਉੱਥੇ, ਕਹਿੰਦੇ ਵੀ ਇੱਕ ਗੱਲ ਦੀ ਕਮੀ ਰਹਿ ਗਈ ਸਰਕਾਰ ਕੋਲੋਂ, ਸਾਡੇ ਤੋਂ ਚਿੱਟਾ ਜੜੋਂ ਖਤਮ ਨਹੀਂ ਹੋਇਆ। ਹਾਂਜੀ, ਨਹੀਂ ਉਹ ਕੁਲਤਾਰ ਸਿੰਘ ਸੰਧਵਾਂ ਦੀ ਪੁਰਾਣਾ ਬੇਲੀ ਹੈ ਸਾਡਾ, ਕੁਲਤਾਰ ਸਿੰਘ ਸੰਧਵਾਂ 'ਚ ਹਾਲੇ ਥੋੜੀ ਜਿਹੀ ਆਦਤ ਹੈਗੀ ਆ, ਵੈ ਤੇ ਇਹਨਾਂ ਨੇ ਬੜਾ ਬਦਲ ਦਿੱਤਾ ਹੈ, ਉਹ ਕਿਤੇ ਕਿਤੇ ਨਾ ਕਿਤੇ ਚੋਭ ਲਾ ਜਾਂਦਾ ਜੀ ਲਾ ਜਾਂਦਾ ਹੈ। ਤਾਂ ਉਹ ਠੀਕ ਹੈ ਗੱਲ, ਵਾਕਿਆ ਜੜ ਛੱਡੋ, ਕੁਝ ਵੀ ਨਹੀਂ ਹੋਇਆ ਜੀ ਸਰ। ਇੰਨਾ ਚਿੱਟਾ ਹੈ ਨਾ, ਇੰਨਾ ਚਿੱਟਾ ਹੈ, ਗੱਲ ਹੀ ਛੱਡ ਦਿਓ। ਮੈਂ ਹੁਣ ਭੁੱਕੀ ਦੀ ਡਟ ਕੇ ਵਕਾਲਤ ਕਰਨ ਲੱਗ ਪਿਆ ਕਿ ਵੀ ਇਹਦੇ ਨਾਲੋਂ ਜੀ ਭੁੱਕੀ ਖੋਲ ਦਿਓ, ਭੁੱਕੀ ਲੱਭਣ ਤੇ ਘੰਟਾ ਲੱਗਦਾ, ਚਿੱਟਾ ਅਗਲਾ ਕੰਧ ਤੋਂ ਚਲਾ ਕੇ ਮਾਰਦਾ ਬਿੱਟ ਜੀ। ਜੀ ਮਤਲਬ ਮੇਰੇ ਤੇ ਮੈਂ ਤਾਂ ਸਿੱਧਾ ਕਹਿੰਦਾ ਹੁੰਦਾ, ਮੇਰੇ ਤੇ ਆਪਦੇ ਨਹੀਂ ਹਟਦੇ। ਜੀ ਇਹ ਦੁਨੀਆ ਹੀ ਵੱਖਰੀ ਹੈ, ਜ਼ੋਂਬੀ ਸ਼ੌਂਬੀ ਪਤਾ ਨਹੀਂ ਕਹਾਂ ਕੀ ਬਣ ਜਾਣਗੇ, ਲੌਂਬੀ ਜ਼ੋਂਬੀ, ਇਹ ਨਹੀਂ ਹਟਦੇ। ਸੋ ਗੱਲ ਇਹ ਐਵੇਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ, ਫਲਾਂ ਟਮਕਾ, ਠੀਕ ਆ, ਉਹਦੇ ਤੋਂ ਗਲਤੀ ਹੋਈ ਹੋਏਗੀ, ਪਰ ਆ ਪੰਜਾਬ ਦੇ ਵਿੱਚ ਜਿਹੜਾ ਸਿੰਥੈਟਿਕ ਡਰੱਗ ਆ ਨਾ, ਇਹਨੇ ਬੇੜਾ ਗਰਕ ਕਰ ਦਿੱਤਾ ਹੈ, ਇਹ ਅੱਗੇ ਨਾਲੋਂ ਵਧਿਆ। ਅੱਛਾ, ਤੁਸੀਂ ਵੇਖੋ ਕਿ ਜੇਬ ਵਾਲੀਆਂ ਗੋਲੀਆਂ ਦਾ ਕਿੰਨਾ ਰੌਲਾ ਪਿਆ, ਵਿਧਾਨ ਸਭਾ ਦੀ ਕਮੇਟੀ ਨੇ ਰਿਪੋਰਟ ਦਿੱਤੀ ਇਹਨਾਂ ਦੇ ਉਲਟ ਕਿ ਬੜਾ ਚਿੰਤਾਜਨਕ ਰੁਝਾਨ ਆ, ਜਿਹੜੇ ਇਧਰੋਂ ਬਚੇ ਉਹ ਗੋਲੀਆਂ ਖਾਈ ਜਾਂਦੇ ਆ। ਲੱਖਾਂ ਲੋਕ ਤੇ ਸਾਡੇ ਡੇਲੀ ਆ ਗੁਰੂ ਅਰਸਾਏ ਦੀ ਹੁਣੇ ਮੈਨੂੰ ਵੀਡੀਓ ਭੇਜੀ, ਉਹ 8-10 ਉੱਥੇ ਨਸ਼ੇੜੀ ਪੱਕੇ ਹਸਪਤਾਲ 'ਚ ਹੀ ਪਏ ਆ, ਉਹ ਮਰੀਜ਼ਾਂ ਨੂੰ ਵੀ ਗਾਲਾਂ ਕੱਢ ਕੇ ਭਜਾ ਦਿੰਦੇ, ਕਹਿੰਦੇ ਤੁਸੀਂ ਕੀ ਲੈਣ ਆਏ ਹੋ, ਮਰੀਜ਼ ਤੇ ਅਸੀਂ ਆ, ਲਓ ਗੋਲੀਆਂ ਖਾ ਕੇ ਉੱਥੇ ਡਿੱਗੇ ਰਹਿੰਦੇ ਆ। ਬਿਲਕੁਲ। ਤਾਂ ਮਤਲਬ ਬਹੁਤ ਬੁਰੀ ਹਾਲਤ ਆ। ਹਰਭਜਨ ਨੂੰ ਗਾਲਾਂ ਕੱਢ ਕੇ, ਹਰਭਜਨ ਨੂੰ ਨਿੰਦ ਕੇ ਕੀ ਅਸੀਂ ਸੱਚ ਤੋਂ ਮੁਨਕਰ ਹੋ ਜਾਾਂਗੇ? ਠੀਕ ਆ, ਉਹਦੀ ਗਲਤੀ। ਮੈਂ ਤਾਂ ਕੀ ਕਿਹਾ ਸੀ, ਮੈਂ ਕਿਹਾ ਭਾਈ ਸਾਹਿਬ ਤੂੰ ਵਾਈਡ ਪਾਈ ਜਾਣਾ, ਉੱਥੇ ਤੇ ਸਰਕਾਰ ਮਤਲਬ ਭਾਜਪਾ ਦੀ ਹੈ, ਜੇ ਉਸ ਲੋਕੇਸ਼ਨ ਤੇ ਸਾਰਾ ਕੁਝ ਹੋ ਰਿਹਾ ਤੇ ਆਪਦੀ ਸਰਕਾਰ ਨੂੰ ਵੀ ਕਹੋ ਕਿ ਗੰਗਾ ਨਗਰ ਦੇ ਵਿੱਚ ਵੀ ਜੇ ਅਜਿਹਾ ਹੋ ਰਿਹਾ ਤੇ ਅਸੀਂ ਆਪਦੀ ਸਰਕਾਰ ਨੂੰ ਵੀ ਖਿੱਚਾਂਗੇ, ਉਹਦੇ ਨਾਲ ਠੀਕ ਹੋ ਜਾਏਗਾ। ਪਰ ਅਸੀਂ ਸੱਚ ਤੋਂ ਮੁਨਕਰ ਨਹੀਂ ਹੋ ਸਕਦੇ। ਸਾਡੇ ਇੱਥੇ ਕੁੜੀਆਂ, ਬੀਬੀਆਂ, ਸਿਆਣੀਆਂ ਪੈਣੀਆਂ, ਵੱਡੇ ਉਮਰ ਦੇ ਬੁੱਢੇ, ਇਹ ਸਭ ਚਿੱਟਾ ਖਿੱਚਦੇ ਜੇ, ਜਿਹੜੇ ਲਾਉਂਦੇ ਆ। ਸਾਰੇ ਨਹੀਂ ਮੈਂ ਕਹਿ ਰਿਹਾ ਪੰਜਾਬੀ, ਜਿਹੜੇ ਲਾਉਂਦੇ ਆ, ਇਹ ਬਹੁਤ ਸਾਰੇ ਲੋਕ ਚਿੱਟਾ ਖਿੱਚਦੇ ਜੇ ਅੱਜ ਕੱਲ ਜੀ। ਇਹ ਰਲਿਆ ਮਿਲਿਆ ਕੰਮ ਚੱਲੀ ਜਾਂਦਾ ਹੈ, ਪਰ ਇਸ ਤੇ ਗੱਲ ਕਿਵੇਂ ਕਰਨੀ ਹੈ, ਇਹ ਤੋਂ ਸ਼ਾਇਦ ਮੁਨਕਰ ਹੋ ਚੁੱਕੀਆਂ ਨੇ ਪੂਰੇ ਤਰੀਕੇ ਨਾਲ ਸਰਕਾਰਾਂ। ਅੱਗੇ ਵਧੀਏ ਤਾਂ ਕਾਂਗਰਸੀ ਵਿਧਾਇਕਾਂ ਦੇ ਖੱਤ ਨੇ ਮੀਡੀਆ 'ਚ ਚਰਚੇ ਛੇੜੇ ਨੇ। ਇਹ ਚਰਚੇ ਇਹਨਾਂ ਦੇ ਯਾਰ ਪਤਾ ਕੀ ਆ, ਕਦੇ ਕਦੇ ਏਦਾਂ ਲੱਗਦਾ ਹੈ ਕਿ ਬਈ ਇਹ ਨਾ ਪੁਰਾਣੀਆਂ ਫਿਲਮਾਂ 'ਚ ਹੁੰਦਾ ਸੀ ਜੌਨੀ ਵਾਕਰ, ਜੀ ਆਧੁਨਿਕ ਦੌਰ 'ਚ ਆ ਗਿਆ ਰਾਜਪਾਲ ਯਾਦਵ, ਪੰਜਾਬੀ ਫਿਲਮਾਂ 'ਚ ਮੇਹਰ ਮਿੱਤਲ, ਜਸਵਿੰਦਰ ਭੱਲਾ, ਜੀ ਹਾਂਜੀ, ਵੀ ਜਿਵੇਂ ਉਹਨਾਂ ਬਗੈਰ ਰੌਣਕ ਹੀ ਨਹੀਂ ਲੱਗਦੀ ਸੀ ਫਿਲਮ ਦੇ ਵਿੱਚ। ਸਰ ਕਾਂਗਰਸ ਬਗੈਰ ਕਿਵੇਂ ਰੌਣਕ ਲਾ ਲੋਗੇ ਤੁਸੀਂ? ਬਿਲਕੁਲ ਸਿਆਸਤ 'ਚ ਇਹਨਾਂ ਬਗੈਰ ਰੌਣਕ ਹੈ ਨਹੀਂ ਜੇ। ਉਹ ਜਿਵੇਂ ਯਾਰਾਂ ਬਾਰੇ ਨਹੀਂ ਕਿਹਾ ਹੁੰਦਾ ਵੀ ਹੈਗੇ ਤਾਂ ਚਲੋ ਇੱਕ ਸ਼ਬਦ ਬੋਲਦੇ ਆ, ਪਰ ਰੌਣਕ ਇਹਨਾਂ ਦੇ ਨਾਲ ਹੀ ਸੀ ਜੀ। ਤਾਂ ਗੱਲ ਇਹ ਆ ਕਿ ਬਈ ਕੋਈ ਨਾ ਕੋਈ ਤਮਾਸ਼ਾ ਇਹਨਾਂ ਦਾ। ਅੱਜ ਚਿੱਠੀ ਦਾ ਰੌਲਾ ਪੈ ਗਿਆ। ਦੇਖੋ, ਪਹਿਲੀ ਗੱਲ, ਮੈਂ ਮੀਡੀਆ ਦੇ ਐਥਿਕਸ ਨੂੰ ਦੇਖ ਕੇ ਬੜਾ ਦੁਖੀ ਹੁੰਦਾ।
ਸਾਨੂੰ ਬੜਾ ਸਿਖਾਇਆ ਜਾਂਦਾ ਸੀਗਾ। ਅਸੀਂ ਕਿਤੇ ਸੰਸਥਾਵਾਂ 'ਚ ਡਿਗਰੀ ਨਹੀਂ ਕੀਤੀ ਜਰਨਲਿਜ਼ਮ ਦੀ, ਮੈਂ ਜੀ ਇਮਾਨਦਾਰੀ ਨਾਲ ਕਹਿੰਦਾ, ਪਰ ਅਸੀਂ ਸੰਸਥਾਵਾਂ ਵਰਗੇ ਬੰਦਿਆਂ ਤੋਂ ਸਿੱਖਿਆ ਸਨ, ਜਿਹੜੇ ਖੁਦ ਸੰਸਥਾਵਾਂ ਸਨ, ਯੂਨੀਵਰਸਿਟੀਆਂ ਸਨ। ਜੀ ਤਾਂ ਮਤਲਬ ਮੈਂ ਐਥਿਕਸ ਦੇਖ, ਤੁਸੀਂ ਕਿਤੇ ਕਾਪੀ ਦੇਖੀ ਉਸ ਚਿੱਠੀ ਦੀ ਜਿਹਦਾ ਰੌਲਾ ਪਿਆ ਵੀ ਵਿਧਾਇਕਾਂ ਨੇ ਚਿੱਠੀ ਲਿਖੀ? ਜੀ ਨਹੀਂ। ਕਿਸੇ ਥਾਂ ਤੇ ਮੈਂ ਆਡੀਅנס ਚੋਂ ਵੀ ਸਵਾਲ ਕਰਾਂਗਾ, ਉਹ ਚਲੋ ਆਪਣੀ ਟੀਮ ਨੂੰ ਫੀਡਬੈਕ ਦੇਣਗੇ, ਕਿਸੇ ਨੇ ਦੇਖੀ ਹੈ? ਔਰ ਸਾਰੀ ਖਬਰ ਕਿਹਦੇ ਤੇ ਕੇਂਦਰਿਤ ਹੈ? ਚਿੱਠੀ ਤੇ, ਕਿ 15 ਜੀ ਵਿਧਾਇਕਾਂ ਨੇ ਜੀ ਚਿੱਠੀ ਲਿਖੀ। ਕਮਾਲ ਹੈ ਯਾਰ। ਕਿਸੇ ਕੋਲ ਕਾਪੀ ਹੈ? ਨਹੀਂ। ਮੈਂ ਉਹਨਾਂ 15 ਵਿਧਾਇਕ ਜਿਨ੍ਹਾਂ ਦਾ ਨਾਮ ਇਹਨਾਂ ਨੇ ਛਾਪਿਆ, ਉਹਨਾਂ ਚੋਂ ਇੱਕ ਦੋ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ ਤੇ ਦਸਤਖਤ ਕੀਤੇ ਹੀ ਨਹੀਂ। ਫਿਰ ਚਿੱਠੀ ਦਾ ਰੌਲਾ ਕੀ ਹੈ ਸਾਹਿਬ? ਗੱਲ ਅਸਲ 'ਚ ਪਤਾ ਕੀ, ਹੁਣ ਮੈਂ ਤੁਹਾਨੂੰ ਦੱਸਦਾ। ਗੱਲ ਇਹ ਸੀ ਕਿ ਜਦੋਂ ਸੈਸ਼ਨ ਦੇ ਵਿੱਚ ਸਾਰੇ ਵਿਧਾਇਕ ਇਕੱਠੇ ਸਨ, ਉਦੋਂ ਇੱਕ ਆਈਡੀਆ ਫਲੋਟ ਹੋਇਆ ਕਿ ਬਈ ਆਪਾਂ ਰਾਜਾ ਵੜਿੰਗ ਤੇ ਬਘੇਲ ਨੂੰ ਮਿਲੀਏ, ਕਿਉਂਕਿ ਉਹਨਾਂ ਦਿਨਾਂ 'ਚ ਇੱਥੇ ਸਨ। ਜੀ ਫਿਰ ਉਹ ਆਈਡੀਆ ਵਿਡਰੋ ਕਰ ਲਿਆ ਇਹਨਾਂ ਨੇ, ਕੁਝ ਬੰਦਿਆਂ ਨੇ ਕਹਿ ਕੇ ਕਿ ਯਾਰ ਉਹਨਾਂ ਨੇ ਮੰਨਣਾ ਤਾਂ ਹੈ ਨਹੀਂ, ਮੂੰਹ ਖਰਾਬ ਕਰਦਾ ਕੀ ਫਾਇਦਾ ਹੈ। ਉਸ ਤੋਂ ਬਾਅਦ ਇਹ ਚਰਚਾ, ਪ੍ਰਤਾਪ ਸਿੰਘ ਬਾਜਵਾ ਅਸਲ ਦੇ ਵਿੱਚ ਇਹ ਕੁਝ ਖਬਰਾਂ ਪਲਾਂਟ ਕਰਵਾਈਆਂ ਜਾ ਰਹੀਆਂ। ਪ੍ਰਤਾਪ ਸਿੰਘ ਜੀ ਬਾਜਵਾ ਹੁਣ ਇਸ ਦੌੜ 'ਚ ਨੇ। ਉਹਨਾਂ ਨੂੰ ਲੱਗਦਾ ਹੈ ਕਿ ਬਈ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਸਹਿਮਤ ਨਹੀਂ ਹੋਣਾ, ਚੰਨੀ ਤੇ ਰਾਜਾ ਵੜਿੰਗ। ਜੀ ਜੇ ਅਸੀਂ ਤ੍ਰਿਆਕਲ ਕੋਈ ਨਿਕਲੇ ਆਉਨੇ ਆ, ਸਾਡੇ ਤੇ ਗੁਣਾ ਪੈ ਸਕਦਾ ਵੀ ਦੋਨੇ ਕਹਿਣਗੇ ਹਾਂ ਵੀ ਠੀਕ ਹੈ, ਸਾਨੂੰ ਮੈਂ ਪ੍ਰਧਾਨ ਬਣ ਜਾਵਾਂ ਤੇ ਸੁਖਪਾਲ ਸਿੰਘ ਖਹਿਰਾ ਜਾਂ ਕਿਸੇ ਹੋਰ ਨੂੰ ਐਲਓਪੀ ਬਣਾ ਦਿੱਤਾ ਜਾਵੇ। ਠੀਕ ਹੈ ਜੀ, ਪ੍ਰਗਟ ਜੀ ਸਿੰਘ, ਅਰੁਣਾ ਚੌਧਰੀ ਜਾਂ ਕੋਈ ਵੀ, ਠੀਕ ਹੈ ਨਾ ਜੀ। तो मतलब ऐसा ये एक ख्याल है, विचार है, और सियासत दे विच कोई पाप नहीं हुंदा गुरप्रीत, कोई पाप नहीं हुंदा। जी राजनीति च अपॉर्चुनिटी पैदा करनी, अपॉर्चुनिटी ग्रैब करनी, अपॉर्चुनिटी किसी तो खोनी, यही तो राजनीति जी है सब। तो बाजवा साहब उत्थे गए ने, दिल्ली वड़िंग साहब भी आ, चन्नी साहब भी शायद वड़िंग साहब के नाल ही होणगे क्योंकि वो भी मैंबर पार्लीमेंट है। तो ये साहब साहब जे इकट्ठे होए ने तो शायद टाइम मंगण का यतन किया जाएगा कि सानू टाइम दे देन हाई कमान वाले, कि उन्होंने सामने कोई रस्ता रखिए, बई आ रस्ता कढ़ दो। तो गल यह कि हाल फिलहाल तो जिन्ने दिन सैशन चलता है, क्योंकि रेड़का जी बहुत तगड़ा चल रहा है ना, अमित शाह वर्सेज राहुल गांधी, बिल्कुल तो उन्ना चिर च तो मैनू लगता नहीं कोई मसला हल हो जाएगा। गांह पिछा देखो। सो चिट्ठी का सवाल है जिथों तक, चिट्ठी बई मैनू तो लभी नहीं, मैं उन्ना चिर चिट्ठी की गल नहीं कर सकता जदों तक, माफ करना गुरप्रीत जी, चिट्ठी की कोई कॉपी अपने हाथ नहीं लगती, चाहे वो ईमेल हुई आ चाहे पत्र हुई। जी बिल्कुल। ਤੇ ਅੱਗੇ ਚੱਲੀਏ, ਰਾਮ ਰਹੀਮ ਦੇ ਕੇਸ ਚੋਂ ਇੱਕ ਹੋਰ ਜਸਟਿਸ ਪਿੱਛੇ ਹਟੇ। हाँ जी, एक जस्टिस पहला पिछे हट गया, एक हुण हट गया, क्योंकि देखो इन्हां दे की आ कि जज तुहानूं पता है वकालत चों प्रमोट होए हुंदे आ, जी कई बार किसी का केस पहला लड़ चुके हुंदे आ, तो फिर वो पिछे हट जाते। कई बार इच्छा आपदी दिखा देंगे कि नहीं असी इस केस दे विच भाई नहीं रहना, तो हो सकता जी ये गल मतलब कि एक बारी फिर सोची गई होवे। तो बहरहाल गल यह है कि राम रहीम दे केस तो ये जज साहबा हट गई आ, अगे भी एक जज हट गया सीगा। तो खैर फिर हुण चीफ जस्टिस तय करनगे, क्योंकि उन्होंने कोल केस चला जाता है ना, जो कोई जस्टिस कोई बेंच हथ पिछे खिंच लेंदा केस लड़न तो फिर दूसरा जिहड़ा जज जां बेंच अलॉट होना हुंदा है तो वो चीफ जस्टिस के जरिए हुंदा है। तो जी देखते हैं हुण किहदे कोल केस जाएगा। सुखविंदर कौर जस्टिस ने इन्हां ने अपने आप नूं पिछे हटा लिया है। तो दूजे पासे जे मैं तुहानूं दस्सां, एक केस हैगा साधवी वाला, जिहदे जी विच इहनूं सज़ा होई सी, ओहदी सुनवाई चल रही है। इहदा मतलब यह है कि साधवी वाला केस भी इहदा फैसले ते आउण वाला है। उधर छत्रपति मर्डर केस के विच पंजाब एंड हरियाणा हाईकोर्ट के फैसले नूं चुनौती दे दी गई है सुप्रीम कोर्ट च, तां इहदे चों बरी हो गया सी। ये तीन ही केस सीगे ना, जी रणजीत सिंह वाला, एक छत्रपति वाला ते एक
ਇਹ ਵੀ ਫੈਸਲੇ ਤੇ ਆ ਗਿਆ, 2 ਪਹਿਲਾਂ ਫੈਸਲੇ 'ਚ ਜਾ ਚੁੱਕੇ ਆ। ਜੀ ਤੋ ਇਸ ਕੇਸ ਦੇ ਹੀ ਸਭ ਦੀਆਂ ਨਿਗਾਹਾਂ ਟਿਕੀਆਂ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚੱਲ ਪਈ, ਨਵੰਬਰ 'ਚ ਸ਼ਾਇਦ ਕੇਸ ਸੁਣਿਆ ਜਾਏਗਾ। ਤੇ ਯਾਨੀ ਬਹੁਤ ਤੱਤ-ਫੱਟ ਇਹਦੀਆਂ ਸੁਣਵਾਈਆਂ ਹੋ ਰਹੀਆਂ ਨੇ ਗੁਰਪ੍ਰੀਤ। ਜਲਦੀ ਕੰਮ ਨਿਬੇੜਨ ਦੀ ਤਿਆਰੀ ਲੱਗਦੀ ਹੈ। ਅੱਗੇ ਚਲੀਏ, ਹਾਂ, ਉਧਰ ਲੱਗਦੀ ਯੁਗਾਂਡਾ। ਤਿਆਰੀ ਉਹਦੇ ਹਾਂ ਦੀ ਆ। ਬਿਲਕੁਲ। ਯੁਗਾਂਡਾ 'ਚ 3 ਪੰਜਾਬੀ ਅਗਵਾ ਹੋਏ ਨੇ, ਇਹ ਮਾਮਲਾ ਸਾਰਾ ਕੀ ਹੈ ਜੀ? ਦੇਖੋ, ਯੁਗਾਂਡਾ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਯੁਗਾਂਡਾ 'ਚ ਵੀ ਪੰਜਾਬੀ ਜਾਂਦੇ ਨੇ। ਤੇ ਜੀ ਸਾਡੇ ਪਿੰਡੋਂ ਇੱਕ ਮੁੰਡਾ ਗਿਆ ਸੀ। ਮੈਂ ਸਭ ਤੋਂ ਜੀ ਪਹਿਲਾਂ ਮਤਲਬ ਕਿ ਉੱਥੇ ਪਤਾ ਕੀਤਾ, ਫਿਰ ਇੱਕ ਦੇ ਨਾਲ ਦੂਜੇ ਦਾ ਯਾਰਾਨਾ ਸੀ, ਦੂਜਾ ਵੀ ਚਲਾ ਗਿਆ ਸੀ ਯੁਗਾਂਡਾ। ਇੱਕ ਵਾਪਸ ਆ ਜੀ ਗਿਆ ਸਾਡੇ ਪਿੰਡ ਦਾ ਮੁੰਡਾ, ਇੱਕ ਸ਼ਾਇਦ ਹਾਲੇ ਉੱਥੇ, ਜੇ ਮੈਂ ਗਲਤ ਹੋ ਸਕਦਾ ਕਿਸੇ ਹੋਰ ਮੁਲਕ ਚਲਾ ਗਿਆ ਹੋਵੇ। ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਯੁਗਾਂਡਾ 'ਚ ਵੀ ਆਪਣੇ ਪੰਜਾਬੀ ਜਾਂਦੇ। ਜੀ ਹੁਣ ਗੱਲ ਇਹ ਆ ਕਿ ਦੱਸਦੇ ਆ ਕਿ ਇਹ ਜਿਹੜੇ ਨੌਜਵਾਨ ਸਨ, ਇਹ ਇਟਲੀ ਲਈ ਨਿਕਲੇ ਸਨ। ਕਰੀਬ ਜੀ 9.5 ਲੱਖ ਦੀ ਡੀਲ ਹੋਈ ਸੀਗੀ। ਇੱਕ ਏਜੰਟ ਨੇ ਇਹਨਾਂ ਨੂੰ ਭੇਜਿਆ ਦੁਬਈ ਤੋਂ। ਜਦੋਂ ਯੁਗਾਂਡਾ ਗਏ ਆ ਇਹ, ਮਤਲਬ ਜੀ ਕਿ ਯੁਗਾਂਡਾ ਰਹਿਣ ਲਈ ਨਹੀਂ ਸੀ ਗਏ, ਕੰਮ ਕਰਨ ਲਈ ਨਹੀਂ ਸੀ ਗਏ ਇਹਨਾਂ ਨੇ। ਹੁਣ ਤੁਸੀਂ ਇਹ ਵੀ ਵੇਖ ਲਓ ਕਿ ਅਮਰੀਕਾ ਬੰਦ ਹੋਇਆ ਤੇ ਮੈਨੂੰ ਲੱਗਦਾ ਨਵੀਂ ਡੌਂਕੀ ਖੋਲੀ ਜਾਂਦੇ ਆ। ਤਾਂ ਨਵੇਂ ਰਾਹ ਦੁਬਈ ਤੋਂ ਲੱਭਦੇ ਨੇ। ਦੁਬਈ ਤੋਂ ਕੀਨੀਆ ਹੁੰਦੇ ਹੋਏ ਇਹਨਾਂ ਨੇ ਯੁਗਾਂਡਾ ਜਾਣਾ ਸੀ। ਤਾਂ ਉੱਥੇ ਜਾ ਕੇ ਇਹਨਾਂ ਨੂੰ ਬੰਦੀ ਬਣਾ ਲਿਆ ਗਿਆ, ਅਗਵਾ ਕਰ ਲਿਆ ਗਿਆ ਤੇ $70,000 ਦੀ ਮੰਗ ਕੀਤੀ ਗਈ ਹੈ। ਇਹ ਮੁੱਦਾ ਚੁੱਕਿਆ ਹੈ ਆਪਣੇ ਬਹੁਤ ਨਾਮੀ ਬੰਦੇ ਆ, ਸਤਨਾਮ ਸੰਧੂ। ਬਹੁਤ ਜੀ ਘੱਟ ਲੋਕਾਂ ਨੂੰ ਪਤਾ ਹੋਏਗਾ, ਇਹ ਰਾਜ ਸਭਾ ਮੈਂਬਰ ਨੇ। ਇਹਨਾਂ ਜੀ ਦਾ ਪਿਛੋਕੜ ਜੀਰੇ ਤੋਂ ਆ ਤੇ ਜੀ ਚੰਡੀਗੜ੍ਹ ਯੂਨੀਵਰਸਿਟੀ ਇਹਨਾਂ ਦੀ ਆ। ਤੇ ਇਹ ਪੰਜਾਬ ਦੇ ਮੁੱਦਿਆਂ ਦੀ ਹੀ ਗੱਲ ਕਰਦੇ ਆ ਹਮੇਸ਼ਾ, ਜੇ ਤੁਸੀਂ ਵੇਖੋਗੇ ਤਾਂ ਜੀ ਇਹ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਔਰ ਬੜੇ ਅਣਗੌਲੇ ਨੇ। ਭਾਜਪਾ 'ਚ ਰਹਿੰਦੇ ਆ, ਪੰਜਾਬ ਦੇ ਮੁੱਦੇ ਦੀ ਗੱਲ ਕਰਨ ਵਾਲੇ ਚੰਦ ਲੀਡਰਾਂ 'ਚੋਂ ਇੱਕ ਨੇ, ਪਰ ਅਣਗੌਲੇ ਰਹਿੰਦੇ ਆ। ਤਾਂ ਇਹੀ ਇਹਨਾਂ ਨੇ ਮੰਗ ਚੁੱਕੀ ਆ ਕਿ ਭਾਈ ਫੋਰਨ ਮਿਨਿਸਟਰੀ ਇਹਦੇ 'ਚ ਇੰਟਰਵੀਨ ਕਰੇ ਤੇ ਸਾਡੇ ਮੁੰਡਿਆਂ ਨੂੰ ਉਥੋਂ ਛਡਾਵੇ। ਜੀ ਤੇ ਉਧਰ 52 ਰੁਪਏ ਵਾਲਾ ਮਸਲਾ ਕੀ ਹੈ ਜੀ, ਜਿਹੜਾ ਕੋਰਟ ਪਹੁੰਚ ਗਿਆ? ਦੇਖੋ ਜੀ, ਇਹ ਸਰਵਿਸ ਚਾਰਜਸ ਲੈਸਨ ਕਿਸੇ ਕੈਫੇ ਨੇ, ਫਿਰ ਉਹ 52 ਰੁਪਈਆਂ ਦਾ ਜਿਹੜਾ ਰੌਲਾ ਸੀਗਾ ਉਹ ਇੱਥੋਂ ਤੱਕ ਗਿਆ ਕਿ ਉਪਭੋਗਤਾ ਕੋਰਟ ਹੁੰਦੀ ਹੈ ਜਿਹੜੀ, ਉਹਦੇ 'ਚ ਗਿਆ। ਉੱਥੇ ਫਿਰ ਸਮੇਤ ਇੰਟਰਸਟ 52 ਰੁਪਏ। ਐਂਡ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸ਼ਾਇਦ 10,000 ਰੁਪਇਆ ਕੇਸ ਖਰਚਾ ਜਿਹੜਾ ਹੈ ਉਹ ਵਾਪਸ ਕਰਵਾਇਆ ਗਿਆ। ਇਸ ਖਬਰ 'ਚ ਤੁਹਾਡੇ ਲਾਇਕ ਸਿਰਫ ਇੰਨਾ ਹੈ ਕਿ ਜਦੋਂ ਵੀ ਕੋਈ NRI ਇੰਡੀਆ ਆਵੇ, ਕੈਫੇ, ਹੋਟਲ, ਰੈਸਟੋਰੈਂਟ, ਇਹ ਸਾਰੀਆਂ ਚੀਜ਼ਾਂ ਜ਼ਰੂਰ ਇਸਤੇਮਾਲ ਕਰਦਾ ਕਿਤੇ ਨਾ ਕਿਤੇ। ਤਾਂ ਜਦੋਂ ਵੀ ਇੰਡੀਆ 'ਚ ਕੋਈ ਸਰਵਿਸ ਚਾਰਜਸ ਤੁਹਾਨੂੰ ਵੱਖਰਾ ਬਿੱਲ 'ਚ ਜੁੜੇ ਤਾਂ ਤੁਸੀਂ ਉਹਨੂੰ ਡਿਨਾਈ ਕਰ ਸਕਦੇ ਹੋ ਕਿ ਮੈਂ ਇਸ ਸਰਵਿਸ ਚਾਰਜਸ ਦਾ ਭੁਗਤਾਨ ਨਹੀਂ ਕਰਨਾ, ਕਿਉਂਕਿ ਬਿੱਲ ਦੇ ਵਿੱਚ ਆਲਰੇਡੀ ਸਭ ਕੁਝ ਲੱਗਾ ਹੁੰਦਾ ਹੈ। ਸੋ ਐਕਸਟਰਾ ਸਰਵਿਸ ਚਾਰਜ ਤੁਹਾਡੇ ਤੋਂ ਕੋਈ ਨਹੀਂ ਲੈ ਸਕਦਾ ਕਾਨੂੰਨਨ। ਫਿਰ ਜਿਹੜੀਆਂ ਕੋਈ ਇਸ ਤਰ੍ਹਾਂ ਦੀਆਂ ਜਿੱਦਾਂ ਹੁੰਦੀਆਂ ਨੇ ਕਿ ਅਸੀਂ ਤਾਂ ਲਵਾਂਗੇ, ਫਿਰ ਉਹਨਾਂ ਨੂੰ ਇਦਾਂ ਦੇ ਜੁਰਮਾਨੇ ਲੱਗਦੇ ਨੇ। ਐਕਸਟਰਾ ਸਰਵਿਸ ਚਾਰਜ, ਜਾਂ ਫਿਰ ਕਿਸੇ ਜਗ੍ਹਾ ਤੋਂ ਕੱਪੜੇ ਜਾਂ ਕੋਈ ਹੋਰ ਸਮਾਨ ਖਰੀਦੋ, ਉੱਥੇ ਲਿਫਾਫੇ ਦੇ ਪੈਸੇ ਵੀ ਮੰਗ ਲਏ ਜਾਂਦੇ ਨੇ ਵੀ ਭਾਈ ਕੈਰੀ ਬੈਗ ਕਰਨਾ। ਇਹੋ ਜਿਹੀਆਂ ਬਹੁਤ ਕੁਣਤਰਾਂ ਨੇ। ਨਹੀਂ, ਤੁਹਾਡੇ ਤੋਂ ਕੋਈ ਫੋਨ ਨੰਬਰ ਨਹੀਂ ਲੈ ਸਕਦਾ। ਔਰ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ, ਮੈਂ ਕਿਤੇ ਵੀ ਫੋਨ ਨੰਬਰ ਨਹੀਂ ਦਿੰਦਾ ਆਪਦਾ। ਮੇਰੇ ਨਾਲ ਇੱਕ ਵਾਰੀ ਇੱਕ ਸਟੋਰ ਤੇ ਬਹਿਸ ਹੋ ਗਈ ਸੀ ਬਹੁਤ ਜ਼ਬਰਦਸਤ ਮੈਨੇਜਰ ਦੀ। ਮੈਂ ਕਿਹਾ ਤੂੰ ਹੁੰਦਾ ਕੌਣ ਆ ਮੇਰੇ ਤੋਂ ਨੰਬਰ ਲੈਣਾ? ਉਹ ਕਹਿੰਦਾ ਸੀ OTP ਆਏਗਾ। ਮੈਂ ਕਿਹਾ ਤੂੰ ਹੁੰਦਾ ਕੌਣ ਆ? ਮੈਨੂੰ ਨਹੀਂ ਚਾਹੀਦਾ OTP ਵਗੈਰਾ, ਜੋ ਵੀ ਹੈ ਤੁਸੀਂ ਪੇਮੈਂਟ ਵੀ ਮੈਂ UPI ਥਰੂ ਕਰੂੰਗਾ ਔਰ ਮੈਂ ਆਪਦਾ ਨੰਬਰ ਨਹੀਂ ਦਿਓ। ਕਹਿੰਦੇ ਜੀ ਸਾਡੇ ਸਿਸਟਮ 'ਚ। ਮੈਂ ਕਿਹਾ ਤੇਰੀ ਐਸੀ ਕਿ ਤੈਸੀ ਸਿਸਟਮ ਨਹੀਂ, ਮੇਰੇ ਕੋਲ ਰਾਈਟ ਹੈ, ਬਕਾਇਦਾ ਗਾਹਕ ਦਾ ਮੇਰਾ ਰਾਈਟ ਹੈ, ਮੇਰਾ ਰਾਈਟ ਟੂ ਪ੍ਰਾਈਵੇਸੀ ਹੈ, ਮੈਂ ਆਪਦਾ ਨੰਬਰ ਨਹੀਂ ਦੇ ਸਕਦਾ। ਤਾਂ ਫਿਰ ਉਹਦਾ ਸੀਨੀਅਰ ਆਇਆ ਔਰ ਉਸਨੇ ਉਸਨੂੰ ਗੁੱਸੇ ਹੋ ਕੇ ਕਿਹਾ ਕਿ ਤੈਨੂੰ ਇਸ ਨਿਯਮ ਦਾ ਨਹੀਂ ਪਤਾ ਕਿ ਕੋਈ ਇਹ ਵਲੰਟਰੀ ਹੈ, ਕੰਪਲਸਰੀ ਨਹੀਂ ਹੈ, ਇਹ ਵਲੰਟਰੀ ਹੈ ਕਿ ਕੋਈ ਦਿੰਦਾ ਤਾਂ ਨੰਬਰ ਤੁਸੀਂ ਲਿਆਓ ਸਿਸਟਮ 'ਚ, ਅਦਰਵਾਈਜ਼ ਉਦਾਂ ਹੀ ਨਿਲ ਕਰਕੇ ਤੇ ਤੁਸੀਂ ਕੰਮ ਕਰੋ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।